दो बेनतियां ने ये ध्यान नाल सुननियां ने। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਭਲਾ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ। ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ ਹੈ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਉਹ ਐਂਬੂਲੈਂਸ ਬਣਨੀ ਹੈ। ਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਤੇ ਚਾਹੀਦੀ ਵੀ ਜਲਦੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ। ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਆ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਉਹ ਗੱਡੀ ਹੁਣ ਕਾਫੀ ਬਿਰਧ ਹੋ ਗਈ, ਪੁਰਾਣੀ ਹੋ ਗਈ ਹੈ ਤੇ ਕਾਫੀ ਉਹਦੇ ਤੇ ਖਰਚਾ ਆ ਜਾਂਦਾ ਹੈ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ। ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ। ਇਹ ਟੋਟਲ 21-22 ਲੱਖ ਦਾ ਖਰਚਾ ਹੈ ਦੋਵੇਂ ਗੱਡੀਆਂ ਦਾ। ਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ ਤਿਆਰ ਹੋ ਕੇ ਵੱਖ-ਵੱਖ ਥਾਵਾਂ ਤੇ, ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ। ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਦਸਵੰਧ ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ਾਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ। QR ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ QR ਕੋਡ ਦੇ ਰਾਹੀਂ ਤੁਸੀਂ ਇਹ ਟਰਸਟ ਨੂੰ ਸੇਵਾ ਭੇਜ ਸਕਦੇ ਹੋ। ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, ਇੱਕ ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਤੇ ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ। ਤੇ ਉਹ ਵੀ ਸਿੱਧਾ ਭਲਾ ਹੈ, ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ, ਪਿਆਰਿਓ ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ ਜਿਹੜੇ ਕਈ ਦਿਨਾਂ ਤੋਂ ਭੁੱਖੇ। ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ? ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜੀ ਵਿਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਦੇ ਵਿੱਚ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ ਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ, ਤੇ ਇਹ ਤੁਹਾਡੇ ਘਰਾਂ 'ਚ ਕਮੀਆਂ ਨਹੀਂ ਰਹਿਣੀਆਂ। ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪੋ ਆਪਣੀਆਂ ਜੋ ਸੇਵਾਵਾਂ ਪਾ ਕੇ, ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਤ ਸੰਗਤ ਜੀ, 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ
पिछले ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਇੱਕ ਨੂੰ ਕਿਵੇਂ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਇੱਕ ਦੇ ਕਿੰਨੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ, ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਬੇਨਤੀ ਹੈ 20 ਤਰੀਕ ਆ ਰਹੀ, 20 ਤਰੀਕ ਨੂੰ ਰਾਤ ਨੂੰ 7:30 ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਅਸੀਂ ਸਾਰੇ ਸ਼ੁਕਰਾਨਾ ਸਮਾਗਮ ਦੇ ਵਿੱਚ ਜੁੜਾਂਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਕੌਲਸਰ ਸਾਹਿਬ ਵਿਖੇ ਦਰਸ਼ਨ ਦੇਣੇ। ਬੇਸ਼ੱਕ ਅੰਮ੍ਰਿਤ ਵੇਲੇ ਦੇ ਸਮਾਗਮ ਚੱਲ ਰਹੇ ਨੇ, ਇਹ ਨਾ ਹੋਵੇ ਤੁਸੀਂ ਅੰਮ੍ਰਿਤ ਵੇਲੇ ਹਾਜ਼ਰੀ ਭਰ ਲਈ ਤੇ ਰਾਤ ਵਾਲੀ ਰੂਟੀਨ ਤੋੜਤੀ। 20 ਤਰੀਕ ਨੂੰ ਰਾਤੀ ਵੀ ਹਾਜ਼ਰੀ ਭਰਿਓ ਤੇ 21 ਨੂੰ ਅੰਮ੍ਰਿਤ ਵੇਲਿਆਂ ਦਾ ਲਾਸਟ ਦੀਵਾਨ ਹੋਣਾ, ਉਹ ਦੀਵਾਨ ਦੇ ਵਿੱਚ ਵੀ ਹਾਜ਼ਰੀ ਜ਼ਰੂਰ ਭਰਿਓ। ਔਰ ਤੁਹਾਨੂੰ ਸਭ ਨੂੰ ਪਤਾ ਹੈ 20 ਤਰੀਕ ਦਾ ਅਸੀਂ ਜਿਹੜਾ ਸਮਾਗਮ ਕਰਦੇ ਹਾਂ, ਇਹ ਉਹ ਬਖਸ਼ਿਸ਼ਾਂ ਭਰਿਆ ਅਸਥਾਨ ਹੈ ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਪ੍ਰਤੱਖ ਹੋ ਕੇ ਵਰਤਦੇ ਨੇ। ਇੱਕ ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ, ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਸਭ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਜਿਹੜੀਆਂ ਸੰਗਤਾਂ ਹਰ ਮਹੀਨੇ ਆ ਕੇ ਹਾਜ਼ਰੀਆਂ ਭਰਦੀਆਂ ਨੇ, ਉਹਨਾਂ ਨੂੰ ਪਤਾ ਹੈ ਕਿਵੇਂ ਕਿਵੇਂ ਸਤਿਗੁਰੂ ਉਹਨਾਂ ਦੇ ਨਾਲ ਪ੍ਰਤੱਖ ਵਰਤ ਰਹੇ ਨੇ। ਆਓ ਭਾਗਾਂ ਵਾਲਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਦਾ ਸਮਾਂ ਜੋ ਪਿਤਾ ਜੀ ਨੇ ਸਾਨੂੰ ਦਿੱਤਾ ਹੈ, ਇਸ ਸਮੇਂ ਤੋਂ ਪੂਰਾ ਲਾਹਾ ਲਈਏ। ਔਰ ਵੱਡੀ ਗਿਣਤੀ ਦੇ ਵਿੱਚ 20 ਤਰੀਕ ਨੂੰ ਸਾਰਿਆਂ ਨੇ ਸ਼ਾਮੀ 7 ਵਜੇ ਤੱਕ ਪਹੁੰਚ ਜਾਣਾ। 7:30 ਤੋਂ 9:30 ਵਜੇ ਤੱਕ ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ। ਉਸ ਤੋਂ ਬਾਅਦ ਫਿਰ ਤੁਸੀਂ ਰਾਮ ਤੀਰਥ ਰੋਡ ਪਹੁੰਚ ਜਿਓ। ਅੰਮ੍ਰਿਤ ਵੇਲਾ 21 ਤਰੀਕ ਦਾ ਲਾਸਟ ਦੀਵਾਨ ਹੋਏਗਾ ਸਵੇਰੇ 4 ਤੋਂ 6। ਉਹਦੇ 'ਚ ਹਾਜ਼ਰੀਆਂ ਭਰ ਕੇ ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲੈ ਕੇ ਫਿਰ ਗੁਰੂ ਪਿਤਾ ਕੋਲੋਂ ਤੁਸੀਂ ਸਾਰਿਆਂ ਨੇ ਵਿਦਾਇਗੀ ਲੈਣੀ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਔਰ ਗੁੜਗਾਉਂ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 22 ਜੂਨ ਰਾਤੀ 8:30 ਤੋਂ 10 ਵਜੇ ਤੱਕ ਸ਼ਿਵ ਮਾਡਰਨ ਸਕੂਲ ਦੇ ਸਾਹਮਣੇ ਗੁਰਦੁਆਰਾ ਮਾਈ ਭਾਗ ਸੁਦੀ ਜੀ ਸੰਤਗੜ੍ਹ ਨਵੀਂ ਦਿੱਲੀ। ਔਰ 23 ਤਰੀਕ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22 ਗੁੜਗਾਉਂ ਵਿਖੇ ਦਾਸ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਤੇ ਮੈਂ ਸਭ ਨੂੰ ਬੇਨਤੀ ਕਰਦਾ ਪਰਿਵਾਰਾਂ ਸਮੇਤ, ਸੰਗਤਾਂ ਸਮੇਤ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸਾਰੇ ਪਿਆਰ ਨਾਲ ਲੱਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਪਾਵਨ ਪਵਿੱਤਰ ਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਗੁਰੂ ਪਿਤਾ ਜੀ ਦੀ ਗੋਦੀ 'ਚ ਬੈਠੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ,
ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਇਹ ਚੈਨਲਾਂ ਦੇ ਮਾਧਿਅਮ ਰਾਹੀਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜ ਰਹੀਆਂ ਨੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਪ੍ਰਵਾਨ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬੈਠੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ। ਆਓ ਵਾਹਿਗੁਰੂ ਗੁਰਮੰਤਰ ਦਾ ਜਾਪ 8-10 ਮਿੰਟ ਸਾਰੇ ਹਾਜ਼ਰੀ ਲਾਓ। ਔਰ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਕਿਰਪਾ ਕਰਕੇ ਕਰ ਲਓ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਓ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਲਾਡ ਦੇ ਵਿੱਚ ਚੌਂਕੜੇ ਮਾਰੋ। ਸਾਰੀ ਸੰਗਤ ਹਾਜ਼ਰੀ ਲਾਇਓ ਜੀ। ਵਾਹਿਗੁਰੂ 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 ਵਾਹਿਗੁਰੂ
निर्भय अकाल मूरत अजूनी सर्वं गुर प्रसाद जप। आद सच जुगाद सच है भी सच नानक होसी ते सच एक ओंकार सत्य नाम करता पुरख निर्भय निर्वैर अकाल मूरत अजूनी सर्वं गुर प्रसाद जप। आद सच जुगाद सच है भी सच नानक होसी भी सच। धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। मैं तेरा मैं तेरा मैं तेरा तू मेरा। 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 धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। वाहिगुरु 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 ਤੁਹਾਡੀ ਆਵਾਜ਼
ਸੰਗਤ ਦੀ ਆਵਾਜ਼ ਸੰਗਤ ਦੀ ਆਵਾਜ਼ ਹੋਰ ਉੱਚੀ ਹੋਰ ਉੱਚੀ ਹੋਰ ਉੱਚੀ ਜਿਹੜੀਆਂ ਰੋਜ਼ ਇੱਕ ਦੋ ਬੇਨਤੀਆਂ ਆਪਣੀਆਂ ਕਰਦੇ ਆ ਇੱਕੋ ਹੀ ਬੇਨਤੀ ਕਰਕੇ ਫਿਰ ਮੈਂ ਸ਼ਬਦ ਪੜ੍ਹਾਂ ਧਿਆਨ ਨਾਲ ਸੁਣੋ। ਇੱਕ ਵਾਰੀ ਕੋਸ਼ਲਾਂ ਦਿੱਲੀ ਵਾਲੇ ਚੜ੍ਹਦੀ ਕਲਾ ਚਲੋ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ। ਵੇਖੋ ਅੰਦਰ ਹੁਣ ਬਹਿਣ ਦੀ ਥਾਂ ਕੋਈ ਨਹੀਂ, ਤੁਸੀਂ ਮੱਥਾ ਟੇਕਣ ਵਾਲਾ ਰਸਤਾ ਵੀ ਤਕਰੀਬਨ ਮਲ ਲਿਆ ਸਭ ਨੇ, ਬਾਹਰੋਂ ਐਂਟਰੀ ਵਾਲਾ ਵੀ ਬੰਦ ਕਰਤਾ ਤਕਰੀਬਨ ਇੱਥੋਂ ਵੀ। ਤੁਹਾਡੇ ਪਿਆਰ ਨੂੰ ਨਮਸਕਾਰ ਹੈ ਤੇ ਮੇਰੀ ਬੇਨਤੀ ਬਾਹਰ ਵੀ ਗੁਰਮੁਖ ਪਿਆਰਿਆਂ ਨੇ ਨੀਵੀਂ ਲਾਏ ਨੇ ਪ੍ਰਬੰਧ ਕੀਤਾ, ਬੜੀ ਸੋਹਣੀ ਵਿਛਾਈ ਹੋਈ। ਕਾਫੀ ਸੰਗਤ ਬਾਹਰ ਬਹਿ ਵੀ ਗਈ ਹੈ, ਬਹਿ ਵੀ ਰਹੇ ਨੇ ਤੇ ਹੁਣ ਜੇ ਅੰਦਰ ਬੈਠ ਦਿਲ ਕਰਦਾ ਫਿਰ ਗੋਡੇ ਉਠਾਓ ਤੇ ਸੰਗਤ ਨੂੰ ਭਾਓ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਤੇ ਆਓ ਥੋੜਾ ਜਿਹਾ ਸਮਾਂ ਆਪਾਂ ਹੋਰ ਗੁਰੂ ਜੀ ਦੀਆਂ ਖੁਸ਼ੀਆਂ, ਗੁਰੂ ਜੀ ਦੀਆਂ ਅਸੀਸਾਂ ਲੈਣ ਦਾ ਯਤਨ ਕਰਾਂਗੇ। ਇਹ ਬੇਨਤੀ ਨੂੰ ਧਿਆਨ ਨਾਲ ਸੁਣਿਓ। ਇੱਕ ਮਹਾਂਪੁਰਖ ਬੜੀ ਕਰਨੀ ਕਮਾਈ ਵਾਲੇ, ਉਹਨਾਂ ਦਾ ਇੱਕ ਸ਼ਿਸ਼, ਉਹਨਾਂ ਦਾ ਇੱਕ ਸੇਵਾਦਾਰ ਜਿਹੜਾ ਸੁਭਾਅ ਦੇ ਵਿੱਚ ਨਾ ਥੋੜਾ ਕਹਿ ਲੋ ਕੌੜਾ ਸੁਭਾਅ ਸੀ। ਗੱਲ ਤੇ ਕ੍ਰੋਧਿਤ ਹੋ ਜਾਂਦਾ ਸੀ, ਕ੍ਰੋਧ ਵਾਲਾ ਸੁਭਾਅ। ਉਹ ਮਹਾਂਪੁਰਸ਼ਾਂ ਦੇ ਕੋਲ ਆਇਆ ਤੇ ਮਹਾਂਪੁਰਸ਼ਾਂ ਨੂੰ ਆ ਕੇ ਪਤਾ ਕੀ ਕਹਿੰਦਾ, ਮਹਾਂਪੁਰਸ਼ੋ ਤੁਸੀਂ ਆਪਣਾ ਮਧੁਰ ਸੁਭਾਅ ਕਿਵੇਂ ਬਣਾ ਕੇ ਰੱਖਦੇ ਹੋ? ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਤੁਸੀਂ ਆਪਣਾ ਇਹ ਮਧੁਰ ਸੁਭਾਅ ਕਿਵੇਂ ਬਣਾ ਕੇ ਰੱਖਦੇ ਹੋ? ਨਾ ਤੁਸੀਂ ਕਦੀ ਕਿਸੇ ਤੇ ਕ੍ਰੋਧ ਕੀਤਾ, ਨਾ ਕਦੀ ਕਿਸੇ ਨੂੰ ਬੁਰਾ ਕਿਹਾ। ਇਹ ਤੁਹਾਡਾ ਸੁਭਾਅ ਕਿਵੇਂ ਮੇਨਟੇਨ ਕਿਵੇਂ ਰੱਖਦੇ ਹੋ ਆਪਣੇ ਸੁਭਾਅ ਨੂੰ? ਇਹਦਾ ਰਾਜ ਕੀ ਹੈ ਮੈਨੂੰ ਦੱਸੋ। ਗੱਲ ਸੁਣਿਓ ਧਿਆਨ ਨਾਲ। ਤੇ ਮਹਾਂਪੁਰਖ ਪਤਾ ਕੀ ਕਹਿੰਦੇ, ਜਿਹੜਾ ਮੇਰਾ ਸੁਭਾਅ ਹੈ ਉਹਦਾ ਰਾਜ ਤੇ ਮੈਂ ਨਹੀਂ ਜਾਣਦਾ, ਪਰ ਤੇਰੇ ਇੱਕ ਰਾਜ ਨੂੰ ਮੈਂ ਜਾਣ ਗਿਆ। ਜਦੋਂ ਤੂੰ ਮੇਰੇ ਆਇਆ ਨਾ ਬਣੇ, ਤੇਰੇ ਇੱਕ ਰਾਜ ਦਾ ਮੈਨੂੰ ਪਤਾ ਲੱਗਿਆ, ਤੇਰੇ ਇੱਕ ਰਾਜ ਦਾ ਮੈਨੂੰ ਪਤਾ ਲੱਗਿਆ। ਕਹਿੰਦਾ ਜੀ ਕਿਹੜਾ ਰਾਜ? ਮਹਾਂਪੁਰਖ ਪਤਾ ਕੀ ਕਹਿੰਦੇ ਤੇਰਾ ਇੱਕ ਰਾਜ ਮੈਨੂੰ ਪਤਾ ਲੱਗਿਆ ਕਿ ਅੱਜ ਤੋਂ 7ਵੇਂ ਦਿਨ ਤੇਰੀ ਮੌਤ ਹੋ ਜਾਣੀ ਹੈ।
ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਉਹ ਮਹਾਂਪੁਰਖ ਬੜਾ ਦੁਖੀਆਂ ਵਰਗਾ ਮੂੰਹ ਬਣਾ ਕੇ, ਅਫਸੋਸਜਨਕ ਮੂੰਹ ਬਣਾ ਕੇ ਉਹਨੂੰ ਕਹਿੰਦੇ, ਮੇਰਾ ਜਿਹੜਾ ਸੁਭਾਅ ਹੈ ਉਹਦੇ ਰਾਜ ਦਾ ਤੇ ਮੈਨੂੰ ਨਹੀਂ ਪਤਾ, ਪਰ ਤੇਰਾ ਇੱਕ ਰਾਜ ਮੈਨੂੰ ਪਤਾ ਲੱਗ ਗਿਆ ਕਿ ਅੱਜ ਤੋਂ 7ਵੇਂ ਦਿਨ ਤੂੰ ਮਰ ਜਾਣਾ। ਇੱਕਦਮ ਘਬਰਾ ਗਿਆ, ਠੰਬਰ ਜਿਹਾ ਗਿਆ ਕਿ ਜੋ ਵੀ ਇਹਨਾਂ ਦੀ ਕਮਾਈ ਹੈ, ਭਾਵੇਂ ਹੱਸ ਕੇ ਬੋਲਣ, ਭਾਵੇਂ ਸਹਿਜੇ ਕੋਈ ਬਚਨ ਕਰਨ, ਬਚਨ ਤੇ ਸੱਤ ਹੋਣਾ ਹੀ ਹੈ, ਸੱਚੇ ਨੇ, ਇਹ ਤੇ ਪਤਾ ਸੀ। ਤੇ ਉਸ ਵੇਲੇ ਨਾ ਮਹਾਂਪੁਰਖਾਂ ਨੂੰ ਪਤਾ ਕੀ ਕਹਿੰਦਾ, ਕਹਿਣ ਲੱਗਾ, ਮਹਾਂਪੁਰਸ਼ੋ ਜਿਹੜੀ ਤੁਸੀਂ ਗੱਲ ਮੈਨੂੰ ਦੱਸੀ ਹੈ ਨਾ, ਅੱਜ ਤੋਂ 7ਵੇਂ ਦਿਨ ਮੈਂ ਮਰ ਜਾਣਾ ਹੈ, ਇਹ ਸੁਣ ਕੇ ਮਨ ਬੜਾ ਉਦਾਸ ਹੋ ਗਿਆ। ਹੁਣ ਤੁਸੀਂ ਮੈਨੂੰ ਆਸ਼ੀਰਵਾਦ ਦਿਓ, ਮੈਂ ਆਪਣੇ ਘਰ ਜਾਵਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੰਨੀ ਗੱਲ ਸੁਣ ਕੇ ਨਾ ਉਹਦਾ ਸੁਭਾਅ ਇੱਕਦਮ ਬਦਲ ਗਿਆ। ਉਹੀ ਚੇਲੇ ਦਾ ਜਿਹੜਾ ਗੱਲ-ਗੱਲ ਤੇ ਕ੍ਰੋਧ ਕਰਦਾ, ਗੱਲ-ਗੱਲ ਤੇ ਦੂਜਿਆਂ ਨੂੰ ਖਾਣ ਲਈ ਪੀਂਦਾ। ਕਹਿੰਦਾ ਮੈਨੂੰ ਆਗਿਆ ਦਿਓ, ਆਸ਼ੀਰਵਾਦ ਦਿਓ, ਮੈਂ ਆਪਣੇ ਘਰ ਜਾਵਾਂ। ਹੁਣ ਮਹਾਂਪੁਰਖਾਂ ਕੋਲੋਂ ਅਸੀਸ ਲੈ ਕੇ ਘਰ ਗਿਆ। ਘਰ ਵਾਲੀ ਨੂੰ ਵੀ ਕਹਿਤਾ, ਮੈਨੂੰ ਕਿਸੇ ਨੇ 7 ਦਿਨ ਬਹੁਤਾ ਨਹੀਂ ਬੁਲਾਉਣਾ, 7ਵੇਂ ਦਿਨ ਮੇਰੀ ਮੌਤ ਹੋ ਜਾਣੀ ਹੈ। ਮੈਂ ਜਿੰਨਾ ਬੰਦਗੀ ਕਰ ਸਕਦਾ ਮੈਂ ਬੰਦਗੀ ਕਰਨੀ ਹੈ, ਜਿੰਨਾ ਜਪ ਤਪ ਕਰ ਸਕਦਾ ਮੈਂ ਜਪ ਤਪ ਕਰਨਾ। ਕਿਸੇ ਨੂੰ ਫालतू ਨਹੀਂ ਬੋਲਦਾ, ਕਿਸੇ ਨੂੰ ਬੁਰੇ ਬੋਲ ਨਹੀਂ ਬੋਲਦਾ। ਬੱਚੇ ਆ ਕੇ ਜੇ ਕੁਝ ਕਹਿੰਦੇ ਵੀ ਆ ਨਾ, ਅੱਗੇ ਤੇ ਗੱਲ-ਗੱਲ ਤੇ ਖਾਣ ਨੂੰ ਪੀਂਦਾ ਸੀ ਨਾ, ਹੁਣ ਬੱਚਿਆਂ ਨੂੰ ਪਿਆਰ ਕਰਨ ਲੱਗ ਪਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਨ੍ਹਾਂ ਨਾਲ ਅੱਗੇ ਦੀਵਾਰਾਂ ਖੜੀਆਂ ਹੋਈਆਂ ਸੀ ਨਾ, ਨਫ਼ਰਤ ਦੀਆਂ ਦੀਵਾਰਾਂ, ਕਿ ਮੈਂ ਤੇ ਤੁਹਾਨੂੰ ਸਾਰੀ ਜ਼ਿੰਦਗੀ ਮੂੰਹ ਨਹੀਂ ਲਾਉਣਾ, ਮੈਂ ਤੇ ਤੁਹਾਨੂੰ ਕਦੀ ਨਹੀਂ ਬੁਲਾਉਣਾ, ਤੁਸੀਂ ਮੇਰੇ ਨਾਲ ਇਦਾਂ ਕੀਤਾ। ਉਹਨਾਂ ਕੋਲ ਜਾ ਕੇ ਵੀ ਮਾਫੀ ਮੰਗ ਲਈ ਕਿ ਮੈਂ 7 ਦਿਨਾਂ 'ਚ ਮਰ ਜਾਣਾ। 7 ਦਿਨ ਬੀਤੇ, ਆ ਗਿਆ ਮਹਾਂਪੁਰਖਾਂ ਦੇ ਕੋਲ, ਕਹਿੰਦਾ ਅੱਜ ਸ਼ਾਮੀ ਜਾਂ ਰਾਤੀ ਮੇਰੀ ਮੌਤ ਹੋ ਜਾਣੀ, ਚਲੋ ਅਖੀਰਲਾ ਵੇੜਾ ਹੈ, ਮਹਾਂਪੁਰਖਾਂ ਦੀ ਸ਼ਰਨ ਵਿੱਚ, ਸੰਗਤ ਵਿੱਚ ਹੀ ਬਤੀਤ ਕਰੀਏ। ਅਖੀਰਲਾ ਸਾਹ ਸੰਗਤ ਵਿੱਚ ਹੀ ਆ ਗਿਆ। ਮਹਾਂਪੁਰਖਾਂ ਕੋਲ ਆਇਆ ਤੇ ਆ ਕੇ ਜਦੋਂ ਨਮਸਕਾਰ ਕੀਤੀ ਨਾ, ਤੇ ਮਹਾਂਪੁਰਖ ਕਹਿੰਦੇ, ਦੱਸ 7 ਦਿਨ ਕਿਵੇਂ ਦੇ ਬੀਤੇ ਤੇਰੇ? 7 ਦਿਨ ਕਿਵੇਂ ਬੀਤੇ ਤੇਰੇ? ਕਹਿੰਦਾ, ਮਹਾਂਪੁਰਸ਼ੋ 7 ਦਿਨ ਮੇਰੇ ਇਹੋ ਜਿਹੇ ਲੰਘੇ ਨੇ, ਜਿਹੜੇ ਸਾਰੀ ਜ਼ਿੰਦਗੀ ਵਿੱਚ ਮੈਂ ਆਨੰਦ ਨੂੰ ਭਾਲਦਾ ਸੀ ਨਾ, ਆਨੰਦ ਨੂੰ ਲੱਭਦਾ ਸੀ, ਉਹ 7 ਦਿਨ ਬੜੇ ਆਨੰਦ ਵਿੱਚ ਮੇਰੇ ਬਤੀਤ ਹੋਏ। ਆਨੰਦ ਵਿੱਚ। ਮਹਾਂਪੁਰਖ ਕਹਿੰਦੇ, ਉਹ ਕਿਵੇਂ? ਇਹ 7 ਦਿਨਾਂ ਵਿੱਚ ਤੂੰ ਕਿਸੇ ਨੂੰ ਕੋਈ ਅਪਸ਼ਬਦ ਬੋਲਿਆ? ਕਹਿੰਦੇ, ਕਿਸੇ ਨੂੰ ਵੀ ਨਹੀਂ ਬੋਲਿਆ। ਜਦੋਂ ਮੇਰੇ ਨਾਲ ਕੋਈ ਬੁਰਾ ਵੀ ਕਰਦਾ ਸੀ ਨਾ, ਮੈਂ ਤਾਂ ਵੀ ਉਹਨੂੰ ਪਿਆਰ ਨਾਲ ਸਮਝਾਉਂਦਾ ਸੀ। ਕਿਉਂ? 7 ਦਿਨ ਹੀ ਬਾਕੀ ਨੇ ਬਈ, ਇਹ 7 ਦਿਨਾਂ ਦੇ ਵਿੱਚ ਕਿਸੇ ਨਾਲ ਕੋਈ ਲੜਾਈ ਝਗੜਾ? ਕਹਿੰਦਾ, ਬਿਲਕੁਲ ਨਹੀਂ। ਲੜਾਈ ਝਗੜਾ ਕਰਾਂ ਕਿਹਦੇ ਨਾਲ, ਕਿਉਂ ਕਰਾਂ? 7ਵੇਂ ਦਿਨ ਮੇਰੀ ਮੌਤ ਹੋ ਜਾਣੀ, ਬਸ ਆਹੀ ਚੀਜ਼ ਮੇਰੇ ਅੰਦਰ ਚੱਲ ਰਹੀ ਸੀ। ਕਹਿੰਦੇ, 7 ਦਿਨ ਨੇਮ, ਬੰਦਗੀ, ਅੰਮ੍ਰਿਤ ਵੇਲਾ। ਕਹਿੰਦਾ, ਮਹਾਂਪੁਰਖੋ 7 ਦਿਨਾਂ ਦੇ ਵਿੱਚ ਅੰਮ੍ਰਿਤ ਵੇਲਾ ਵੀ ਸੰਭਾਲਿਆ, ਤੇ ਜਿੰਨਾ ਸਮਾਂ ਮੈਨੂੰ ਖਾਲੀ ਮਿਲਦਾ ਸੀ ਨਾ, ਮੈਂ ਕੋਸ਼ਿਸ਼ ਕਰਦਾ ਸਾਂ ਉਹ ਵੀ ਮੇਰਾ ਸਿਮਰਨ 'ਚ ਬੀਤੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ 7 ਦਿਨਾਂ ਦੇ ਵਿੱਚ ਜਿਨ੍ਹਾਂ ਨਾਲ ਮੈਂ ਗਲਤੀਆਂ ਵੀ ਕੀਤੀਆਂ ਸੀ ਨਾ, ਉਹਨਾਂ ਕੋਲੋਂ ਜਾ ਕੇ ਵੀ ਮਾਫੀਆਂ ਮੰਗ ਕੇ ਆਪਣੀਆਂ ਭੁੱਲਾਂ ਬਖਸ਼ਵਾ ਕੇ ਆਇਆ। ਕਿ 7 ਦਿਨਾਂ ਦੇ ਵਿੱਚ ਮੇਰੀ ਮੌਤ ਹੋ ਜਾਣੀ, ਤੇ ਫਿਰ ਮੈਂ ਨਫ਼ਰਤ ਦੀਆਂ ਦੀਵਾਰਾਂ ਕਿਉਂ ਖੜੀਆਂ ਕਰਾਂ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਮਹਾਂਪੁਰਖ ਕਹਿੰਦੇ, ਆ ਤੇਰੇ ਸਵਾਲ ਦਾ ਜਵਾਬ ਹੀ, ਅੱਜ ਤੇਰੀ ਮੌਤ ਨਹੀਂ ਹੋਣੀ। ਅਸੀਂ ਤੈਨੂੰ ਤੇਰੇ ਸਵਾਲ ਦਾ ਜਵਾਬ ਦਿੱਤਾ ਸੀ ਕਿ ਅਸੀਂ ਸਾਰਿਆਂ ਦੇ ਨਾਲ ਸਰਲ ਵਿਹਾਰ ਕਿਵੇਂ ਕਰਦੇ ਆ, ਕਿਸੇ ਦੇ ਉੱਤੇ ਕ੍ਰੋਧ ਨਹੀਂ ਕਰਦੇ, ਸਾਰਿਆਂ ਨੂੰ ਮਿੱਠੇ ਬੋਲ ਕਿਉਂ ਬੋਲਦੇ ਆ, ਸਾਰਿਆਂ ਨੂੰ ਪਿਆਰ ਕਿਉਂ ਵੰਡਦੇ ਆ। ਆ ਤੇਰੇ ਸਵਾਲ ਦਾ ਤੈਨੂੰ ਜਵਾਬ ਅਸੀਂ ਦਿੱਤਾ ਹੈ। ਉਹ ਤੂੰ 7 ਦਿਨਾਂ ਲਈ ਮੌਤ ਨੂੰ ਯਾਦ ਰੱਖਿਆ, ਅਸੀਂ ਸਾਰੀ ਜ਼ਿੰਦਗੀ ਲਈ ਰੱਖਿਆ ਹੋਇਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੂੰ 7 ਦਿਨਾਂ ਲਈ ਮੌਤ ਨੂੰ ਯਾਦ ਰੱਖਿਆ, ਅਸੀਂ ਸਾਰੀ ਜ਼ਿੰਦਗੀ ਲਈ ਰੱਖਿਆ। ਬਸ ਇਸੇ ਲਈ ਫਿਰ ਕਿਸੇ ਨਾਲ ਅਸੀਂ ਵੈਰ ਨਹੀਂ ਕਰਦੇ। ਪਤਾ ਨਹੀਂ ਕਿਹੜਾ ਸਾਹ ਅਖੀਰਲਾ ਸਾਹ ਹੋਵੇ,
ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਕਦੀ ਕਿਸੇ ਨਾਲ ਕ੍ਰੋਧ ਨਹੀਂ ਕਰਦੇ, ਕਦੀ ਕਿਸੇ ਨਾਲ ਈਰਖਾ ਨਹੀਂ ਕਮਾਉਂਦੇ। ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਨਾ ਸਮਾਂ ਹੋ ਸਕੇ ਵੱਧ ਤੋਂ ਵੱਧ ਬੰਦਗੀ ਕਰੀਏ, ਨਾਮ ਜਪੀਏ, ਸਿਮਰਨ ਕਰੀਏ। ਉਹ ਤੂੰ 7 ਦਿਨਾਂ ਲਈ ਮੌਤ ਨੂੰ ਯਾਦ ਰੱਖਿਆ, ਤੇਰੇ ਅੰਦਰ ਆ ਤਬਦੀਲੀਆਂ ਆ ਗਈਆਂ। ਅਸੀਂ ਸਾਰੀ ਉਮਰ ਲਈ ਰੱਖਿਆ ਹੋਇਆ, ਗੁਰੂ ਨੇ ਤਾਂ ਕਰਕੇ ਤਬਦੀਲੀਆਂ ਦਿੱਤੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਇਹਦਾ ਨਹੀਂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚੋਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਿੱਖ ਨੇ ਮੌਤ ਤੋਂ ਜੋ ਡਰਨਾ ਨਹੀਂ, ਆਉਣੀ ਇੱਕ ਦਿਨ, ਅਟਲ ਸਚਾਈ ਹੈ। ਪਰ ਪਿਆਰਿਓ ਮੌਤ ਨੂੰ ਯਾਦ ਜ਼ਰੂਰ ਰੱਖਣਾ। ਜਦੋਂ ਯਾਦ ਰੱਖਾਂਗੇ ਨਾ, ਅਸੀਂ ਕਈ ਵਾਰੀ ਕਹਿੰਦੇ ਬਾਣੀ ਪੜਨ 'ਚ ਮਨ ਨਹੀਂ ਲੱਗਦਾ, ਆਪੇ ਲੱਗਣਾ ਸ਼ੁਰੂ ਹੋ ਜਾਣਾ। ਅਸੀਂ ਕਈ ਵਾਰੀ ਕਹਿੰਦੇ ਆ ਨਾ ਜੀ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਆਪੇ ਉੱਠਣਾ ਸ਼ੁਰੂ ਕਰ ਦਿਓਗੇ ਜਦੋਂ ਮੌਤ ਨੂੰ ਯਾਦ ਰੱਖੋਗੇ। ਡਰਨਾ ਨਹੀਂ, ਇਹਨੂੰ ਯਾਦ ਰੱਖਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਵੇਲੇ ਆਪਣੀ ਮੌਤ ਨੂੰ ਯਾਦ ਰੱਖੋ। ਅੱਜ ਦੇ ਇਹ ਸਮਾਗਮ ਦਾ, ਅੱਜ ਦੇ ਕੀਰਤਨ ਦਾ, ਅੱਜ ਦੇ ਇਹ ਸ਼ਹੀਦੀ ਦਿਹਾੜੇ ਦਾ ਪਹਿਲਾ ਲੈਸਨ ਹੈ ਮਹਾਰਾਜ ਜੀ ਦੀ ਕਿਰਪਾ ਨਾਲ, ਮੌਤ ਨੂੰ ਯਾਦ ਰੱਖਣਾ। ਉਹ ਪਿਆਰਿਓ, ਇਹ ਮੇਰੀ ਬੇਨਤੀ ਹੈ, ਜੀਵਨ ਇਹੋ ਜਿਹਾ ਬਣਾ ਲਓ, ਜੇ ਮੰਨ ਲਓ ਕਿਸੇ ਦੇ ਤੁਸੀਂ ਕਾਰਜ ਨੂੰ ਸਵਾਰ ਨਹੀਂ ਨਾ ਸਕਦੇ, ਸਵਾਰ ਨਹੀਂ ਸਕਦੇ। ਸੁਣਿਓ ਧਿਆਨ ਨਾਲ, ਲਫ਼ਜ਼ ਧਿਆਨ ਨਾਲ ਸੁਣਿਓ। ਜੇ ਤੁਹਾਡੀ ਆਰਥਿਕ ਸਥਿਤੀ ਕਮਜ਼ੋਰ ਹੈ, ਕਿਸੇ ਦੀ ਬਾਹ ਨਹੀਂ ਫੜ ਸਕਦੇ, ਕਿਸੇ ਦਾ ਕੰਮ ਸਵਾਰ ਨਹੀਂ ਸਕਦੇ, ਤੇ ਇੱਕ ਚੀਜ਼ ਧਿਆਨ ਵਿੱਚ ਰੱਖਿਓ, ਉਹਦਾ ਕੰਮ ਵਿਗਾੜਿਓ ਵੀ ਨਾ, ਤੇ ਜੇ ਕਿਸੇ ਦਾ ਕੰਮ ਸਵਾਰ ਨਹੀਂ ਨਾ ਸਕਦੇ, ਮਦਦ ਨਹੀਂ ਕਰ ਸਕਦੇ, ਕੁਝ ਹੋਰ ਨਹੀਂ ਕਰ ਸਕਦੇ, ਉਹਦੇ ਵੱਲ ਵੇਖ ਕੇ ਮੁਸਕਰਾਈ ਦਿਆ ਕਰੋ। ਪਿਕਚਰ ਰੂਪ 'ਚ ਨਹੀਂ, ਅਸੀਸ ਰੂਪ 'ਚ, ਪਿਆਰ ਰੂਪ 'ਚ ਉਹਦੇ ਵੱਲ ਵੇਖ ਕੇ ਮੁਸਕਰਾ ਕੇ ਪਰਮੇਸ਼ਰ ਨੂੰ ਕਹਿ ਦਿਆ ਕਰੋ, ਦਾਤਿਆ ਮੇਰੇ ਕੋਲ ਇੰਨੀ ਤਾਕਤ ਨਹੀਂ ਮੈਂ ਇਹਦੀ ਬਾਹ ਫੜ ਸਕਾਂ, ਪਰ ਮੇਰੀ ਤੇਰੇ ਅੱਗੇ ਅਰਦਾਸ, ਕੋਈ ਨਾ ਕੋਈ ਹੀਲਾ ਵਸੀਲਾ ਇਹਦਾ ਕਰ ਦੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਤੋਂ ਇਹ ਪੱਕਾ ਆਪਣੇ ਅੰਦਰ ਬਣਾ ਲਓ ਇਰਾਦਾ, ਪੱਕਾ ਪ੍ਰੋਮਿਸ ਕਰ ਲਓ ਆਪਣੇ ਅੰਦਰ ਹੀ ਕਿ ਅਸੀਂ ਹਰ ਵੇਲੇ ਮੁਸਕਰਾਉਣ ਦਾ ਯਤਨ ਕਰਾਂਗੇ, ਹਰ ਵੇਲੇ ਚੜ੍ਹਦੀ ਕਲਾ 'ਚ ਰਹਿਣ ਦਾ ਯਤਨ ਕਰਾਂਗੇ, ਹਰ ਵੇਲੇ ਖੁਸ਼ ਰਹਿਣ ਦਾ ਯਤਨ ਕਰਾਂਗੇ, ਤੇ ਖੁਸ਼ੀਆਂ ਦੂਜਿਆਂ ਨੂੰ ਦੇਣ ਦਾ ਯਤਨ ਕਰਾਂਗੇ। ਹੈ ਜੀ, ਅੱਜ ਬੜਾ ਵੱਡਾ ਦਿਨ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ, ਜਿਨ੍ਹਾਂ ਨੇ ਸਾਨੂੰ ਆ ਚੀਜ਼ ਸਿਖਾਈ ਹੈ, ਰੋਣਾ ਨਹੀਂ ਸਿਖਾਇਆ। ਗੁਰਮੁਖ ਪਿਆਰੇ ਮੇਰੇ ਤੋਂ ਪਹਿਲੇ ਬੋਲ ਰਹੇ ਸੀ, 52 ਡਿਗਰੀ ਟੈਂਪਰੇਚਰ ਹੋਇਆ ਕੁਝ ਦਿਨ ਪਹਿਲੇ ਦਿੱਲੀ ਦਾ, ਪਰ ਕਿੱਡੀ ਹੈਰਾਨਗੀ ਦੀ ਗੱਲ, ਅਸੀਂ ਤਰਾ ਤਰਾ ਕਰ ਉੱਠੇ, ਪਰ ਉਹ ਜਰਾ ਮਾਹੌਲ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਣ ਦਾ ਯਤਨ ਕਰੋ। ਆਲਾ ਦੁਆਲਾ ਸਾਰਾ ਤੱਤਾ ਹੈ, ਤੱਤਾ, ਪਰ ਮਹਾਰਾਜ ਖੁਸ਼ ਨੇ, ਰੋ ਨਹੀਂ ਰਹੇ, ਰੋ ਨਹੀਂ ਰਹੇ, ਦਿਮਾਗ ਤੇ ਬੋਝ ਨਹੀਂ ਪਾਏ, ਟੈਨਸ਼ਨ 'ਚ ਨਹੀਂ ਆਏ। ਜਿਸ ਤਵੀ ਤੇ ਬੈਠੇ, ਤਵੀ ਤੱਤੀ, ਤੱਤੀ ਤਵੀ ਹੈ ਜੀ, ਅੱਗ ਉਹ ਤੱਤੀ ਜਿਹੜੀ ਥੱਲੇ ਬਲਦੀ ਹੈ, ਜਿਹੜੀ ਰੇਤ ਸਿਰ ਦੇ ਉੱਤੇ ਪੈ ਰਹੀ, ਉਹ ਰੇਤ ਵੀ ਤੱਤੀ ਹੈ ਜੀ। ਜਿਹੜਾ ਜਲਾਦ ਸਿਰ ਦੇ ਉੱਤੇ ਮਹਾਰਾਜ ਦੇ ਰੇਤ ਪਾ ਰਿਹਾ, ਉਹਦਾ ਹਿਰਦਾ ਵੀ ਤੱਤਾ ਹੈ। ਜ਼ਾਲਮ ਸੀ ਜ਼ਾਲਮ, ਤਾਂ ਹੀ ਇਹ ਕੰਮ ਕਰਦਾ ਹੈ ਨਾ। ਚੰਦੂ ਵੀ ਤੱਤਾ, ਚੰਦੂ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਚੰਦੂ ਵੀ ਤੱਤਾ ਹੈ ਜੀ, ਸੁਣਿਓ ਧਿਆਨ ਨਾਲ। ਤਵੀ ਵੀ ਤੱਤੀ, ਅੱਗ ਵੀ ਤੱਤੀ, ਰੇਤ ਵੀ ਤੱਤੀ, ਰੇਤ ਜਿਹੜਾ ਪਾ ਰਿਹਾ ਉਹਦਾ ਹਿਰਦਾ ਵੀ ਤੱਤਾ ਹੈ ਜੀ, ਸੁਣਿਓ ਧਿਆਨ ਨਾਲ। ਉਹ ਵੀ ਤੱਤਾ ਹੈ, ਚੰਦੂ ਤੱਤਾ ਹੈ, ਤਾਂ ਹੀ ਇਹ ਕੰਮ ਕਰ ਰਿਹਾ ਨਾ। ਚੰਦੂ ਦੀ ਨੂੰਹ ਸੀ ਜਿਹੜੀ ਗੁਰੂ ਘਰ ਦੀ ਸ਼ਰਧਾਲੂ ਸੀ, ਉਹ ਵੀ ਤੱਤੀ ਹੋ ਗਈ। ਇਹ ਨਹੀਂ ਸੀ ਹੋਣਾ ਚਾਹੀਦਾ। ਉਸ ਵੇਲੇ ਸਾਈਂ ਮੀਆਂ ਮੀਰ ਵੀ ਤੱਤੇ ਹੋ ਗਏ, ਤੱਤੇ। ਮਹਾਰਾਜ ਨੂੰ ਕਹਿੰਦੇ, ਮਹਾਰਾਜ ਆਪ ਇੱਕ ਇਸ਼ਾਰਾ ਕਰੋ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਉਹ ਵੀ ਤੱਤੇ ਨੇ। ਸੁਣਿਓ,
ਤੇ ਉਸ ਸਮੇਂ ਕੁਦਰਤੀ ਮੌਸਮ ਵੀ ਤੱਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੌਸਮ ਵੀ ਤੱਤਾ, ਆਲਾ ਦੁਆਲਾ ਸਾਰਾ ਤੱਤਾ ਹੈ, ਤੱਤਾ ਅੱਤ ਦਾ ਤੱਤਾ। ਪਰ ਕਿੱਡੀ ਹੈਰਾਨਗੀ ਦੀ ਗੱਲ ਏ, ਗੁਰੂ ਅਰਜਨ ਦੇ ਪਾਤਸ਼ਾਹ ਸਾਰੇ ਤੱਤੇ ਆਲੇ ਦੁਆਲੇ ਵਿੱਚ ਤੱਤੇ ਨਹੀਂ ਹੁੰਦੇ, ਮਹਾਰਾਜ ਠੰਡੇ ਰਹਿੰਦੇ ਤੇ ਕਹਿੰਦੇ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਨੂੰ ਚੜ੍ਹਦੀ ਕਲਾ ਸਿਖਾਈ। ਮਹਾਰਾਜ ਕੋਈ ਰੋ ਥੋੜੀ ਰਹੇ ਨੇ, ਹਾਏ ਮੇਰੇ ਉੱਤੇ ਰੇਤ ਪਾ ਰਹੇ, ਹਾਏ ਮੈਂ ਤੱਤੀ ਤਵੀ ਤੇ ਬਹਿ ਗਿਆ, ਰੋਏ ਨਹੀਂ। ਸਾਨੂੰ ਚੜ੍ਹਦੀ ਕਲਾ ਸਿਖਾਈ। ਉਹ ਜ਼ਿੰਦਗੀ ਦੇ ਕਿਸੇ ਵੀ ਮੁਕਾਮ ਦੇ ਉੱਤੇ ਪਿਆਰਿਆ ਡੋਲੀ ਨਾ, ਡੋਲੀ ਨਾ। ਇਹ ਜ਼ਿੰਦਗੀ ਏ, ਉਤਰਾਈਆਂ ਚੜਾਈਆਂ ਆਈਆਂ ਨੇ, ਆਉਂਦੀਆਂ ਹੀ ਰਹਿਣੀਆਂ ਨੇ। ਮੁਰਦਿਆਂ ਦੇ ਰਾਹਾਂ 'ਚ ਰੁਕਾਵਟਾਂ ਨਹੀਂ ਪੈਂਦੀਆਂ, ਜਿਉਂਦੇ ਬੰਦਿਆਂ ਦੇ ਰਾਹਾਂ 'ਚ ਤੇ ਰੁਕਾਵਟਾਂ ਆਉਂਦੀਆਂ ਹੀ ਆਉਂਦੀਆਂ ਨੇ, ਆਉਂਦੀਆਂ ਨੇ, ਆਉਂਦੀਆਂ ਹੀ ਰਹਿਣਗੀਆਂ। ਪਰ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਤੂੰ ਡੋਲੀ ਨਾ, ਡੋਲੀ ਨਾ। ਮਹਾਰਾਜ ਨੇ ਆਹ ਸਿਖਾਇਆ ਸਾਨੂੰ, ਚੜ੍ਹਦੀ ਕਲਾ। ਵੇਖੋ ਤੁਸੀਂ ਸਿਆਣੇ ਹੋ, ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਸਿਆਣੇ ਹੋ, ਕਿੱਡੀ ਚੜ੍ਹਦੀ ਕਲਾ ਸਾਨੂੰ ਸਿਖਾਈ, ਕਿੱਡੀ ਚੜ੍ਹਦੀ ਕਲਾ। ਮੈਂ ਕਿਸੇ ਧਰਮ ਦਾ ਨਾਂ ਨਹੀਂ ਲੈਣਾ, ਸਾਡੇ ਲਈ ਸਾਰੇ ਸਤਿਕਾਰਯੋਗ ਨੇ, ਕਦੀ ਵੀ ਕਿਸੇ ਦੀ ਨਰਾਦਰੀ ਨਾ ਕਰੋ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਕਈ ਵਾਰੀ ਅਸੀਂ ਅਣਜਾਣ ਪੁਣੇ 'ਚ ਦੂਜੇ ਧਰਮ ਦੀ ਨਿੰਦਿਆ ਕਰਨ ਲੱਗ ਪੈਂਦੇ ਹਾਂ। ਇਦਾਂ ਨਹੀਂ ਕਰਨਾ। ਸਭ ਤੋਂ ਪਹਿਲੇ ਗੁਰੂ ਮਹਾਰਾਜ ਦੀ ਪਿੱਠ ਹੋ ਜਾਏਗੀ ਤੇਰੇ ਵੱਲੋਂ ਜੇ ਦੂਜਿਆਂ ਨੂੰ ਬੁਰਾ ਕਹੇਗਾ। ਮੈਂ ਪਰ ਆਪਣੇ ਮਾਲਕ ਦੀ ਵਡਿਆਈ ਕਰਨ ਲੱਗਾ, ਧਿਆਨ ਨਾਲ ਸੁਣਿਓ, ਮੈਂ ਕਿਸੇ ਦਾ ਨਾਮ ਨਹੀਂ ਲੈਣਾ। ਸੁਣਿਓ ਪਿਆਰਿਓ, ਇੱਕ ਧਰਮ ਇਹੋ ਜਿਹਾ ਜਿਸ ਦਿਨ ਉਹਨਾਂ ਦਾ ਪੈਗੰਬਰ ਗਿਆ ਨਾ ਧਰਤੀ ਤੇ, ਉਹ ਸਾਰੇ ਜਾਣੇ ਆਪਸ 'ਚ ਘੇਰਾ ਬਣਾ ਲੈਂਦੇ ਨੇ, ਸ਼ਰਾਬ ਦੇ ਪਿਆਲੇ ਹੱਥ 'ਚ ਫੜ ਲੈਂਦੇ, ਸ਼ਰਾਬ ਦੇ ਜਾਮ ਪੀਂਦੇ ਨੇ। ਬਾਅਦ ਵਿੱਚ ਉਹ ਜਿਹੜੇ ਗਲਾਸ ਨੇ, ਉਹ ਪਿਆਲੇ ਨੇ ਨਾ, ਆਪਸ ਵਿੱਚ ਮਾਰ ਕੇ ਤੋੜ ਦਿੰਦੇ ਕਿ ਸਾਨੂੰ ਆਪਣੇ ਮਾਲਕ ਦੇ ਜਾਣ ਦਾ ਦੁੱਖ ਬੜਾ ਹੈ। ਸੁਣਿਓ, ਇੱਕ ਇਹੋ ਜਿਹੇ ਵੀ ਨੇ ਜਿਸ ਦਿਨ ਉਹਨਾਂ ਦਾ ਰਹਿਬਰ ਗਿਆ, ਉਸ ਸਮੇਂ ਨੂੰ, ਉਸ ਘੜੀ ਨੂੰ ਮਨੂਸ ਗਿਣਦੇ ਨੇ। ਦੁਪਹਿਰ ਦੇ 1 ਵਜੇ ਉਹਨਾਂ ਦਾ ਜੋ ਮੁਰਸ਼ਿਦ ਚੜ੍ਹਾਈ ਕੀਤਾ ਗਿਆ, 13 ਨੂੰ ਮਨੂਸ ਗਿਣਦੇ ਨੇ। 12 ਤੋਂ ਬਾਅਦ 13 ਆ ਜਾਂਦਾ, 13 ਨੂੰ ਮਨੂਸ ਗਿਣਦੇ। ਕਿਤੇ ਵੀ ਉਹ ਕੋਈ ਚੀਜ਼ ਬਣਾਓ, 13 ਨੰਬਰ ਕਮਰਾ ਨਹੀਂ ਬਣਾਉਂਦੇ, 13 ਨੰਬਰ ਉਹ ਜਗ੍ਹਾ ਨਹੀਂ। ਇੱਥੋਂ ਤੱਕ ਚੰਡੀਗੜ੍ਹ ਵੀ ਬਣਿਆ, ਬਾਕੀ ਸੈਕਟਰ ਮੌਜੂਦ, ਪਰ 13 ਨੰਬਰ ਨਹੀਂ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਮਨੂਸ ਹੈ, ਮਨੂਸ ਕਿ ਸਾਡਾ ਮਾਲਕ ਗਿਆ। ਸੁਣਿਓ, ਮੈਂ ਅਜੀਤ ਅਖਬਾਰ 'ਚ ਪੜ੍ਹਿਆ ਸੀ ਅੱਜ ਤੋਂ ਕੁਝ ਸਾਲ ਪਹਿਲਾਂ, ਇੱਕ ਇਹੋ ਜਿਹੇ ਵੀ ਨੇ ਜਿਸ ਦਿਨ ਉਹਨਾਂ ਦਾ ਮਾਲਕ ਗਿਆ, ਹੰਟਰ ਫੜ ਲੈਂਦੇ ਨੇ। ਕੋਰੜਾ ਹੁੰਦਾ ਨਾ ਹੰਟਰ, ਉਹ ਫੜ ਕੇ ਆਪਣੇ ਸਰੀਰ ਤੇ ਨਾ ਜ਼ੋਰ ਜ਼ੋਰ ਦੀ ਮਾਰ ਕੇ ਆਪਣੇ ਸਰੀਰ ਨੂੰ ਜ਼ਖਮੀ ਕਰਦੇ ਨੇ ਕਿ ਅੱਜ ਸਾਨੂੰ ਦੁੱਖ ਬੜਾ ਹੈ, ਸਾਡਾ ਮਾਲਕ ਗਿਆ। ਪਰ ਪਿਆਰਿਓ, ਜਿਸ ਦਿਨ ਸਾਡਾ ਮਾਲਕ ਗਿਆ, ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਦੇ, ਕੋਈ ਵੀ ਢੈਂਦੀ ਕਲਾ ਵਾਲਾ ਕੰਮ ਨਹੀਂ ਕਰਦੇ। ਅਸੀਂ ਕੀ ਕਰਦੇ ਆ, ਜਿਸ ਦਿਨ ਸਾਡਾ ਮਾਲਕ ਗਿਆ, ਉਹਦੀ ਯਾਦ ਦੇ ਵਿੱਚ ਗੁਰੂ ਘਰ 'ਚ ਇਕੱਠੇ ਹੋ ਕੇ ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਕੀਰਤਨ ਸੁਣਦੇ ਆ ਤੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਾਉਂਦੇ ਆ। ਸੋਨਹਾਲ ਸਤਿ ਸ੍ਰੀ ਅਕਾਲ। ਇਹ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਜੇ, ਸਾਨੂੰ ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਮਹਾਰਾਜ ਨੇ ਚੜ੍ਹਦੀ ਕਲਾ ਸਿਖਾਈ, ਚੜ੍ਹਦੀ ਕਲਾ। ਨਾਨਕ ਨਾਮ ਚੜ੍ਹਦੀ ਕਲਾ, ਸਾਰੇ ਬੋਲੋ ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਫਿਰ ਭਲਾ, ਬੋਲੋ ਤੇਰੇ ਭਾਣੇ ਸਰਬੱਤ ਦਾ ਭਲਾ। ਘਰ ਵਿੱਚ ਕੋਈ ਜਨਮ ਲੈ ਲਵੇ ਬੱਚਾ, ਪੜ੍ਹਦੇ ਆ ਨਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਜਦੋਂ ਕੋਈ ਚੜ੍ਹਾਈ ਕਰ ਜੇ, ਉਦੋਂ ਆਨੰਦ ਭਇਆ ਮੇਰੀ ਮਾਏ। ਉਹ ਡੋਲਣਾ, ਡੋਲਣਾ। ਹਰ ਜ਼ਿੰਦਗੀ ਦੇ ਮੋੜ ਤੇ ਮਹਾਰਾਜ ਨੇ ਸਾਨੂੰ ਚੜ੍ਹਦੀ ਕਲਾ ਸਿਖਾਈ ਹੈ। ਤੋ ਇਹ ਮੇਰੀ ਬੇਨਤੀ ਹੈ, ਹਰੇਕ ਨਾਲ ਮੁਸਕਰਾ ਕੇ ਮਿਲੋ, ਹਰੇਕ ਨੂੰ ਜੋ ਖੁਸ਼ੀ ਦਿਓ, ਖੁਸ਼ੀਆਂ ਵੰਡੋ, ਖੁਸ਼ੀਆਂ ਵੰਡੋ, ਹਰੇਕ ਨੂੰ ਮੁਸਕਰਾ ਕੇ ਮਿਲੋ। ਪਤਾ ਨਹੀਂ ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਨਾ।
कोई पता नहीं, जिंदगी का भरोसा कोई नहीं। ये मेरी बेनती अज दे कीर्तन का, अज दे ए बापू नानक दे स्कूल का क्लास का पहला लैसन, खुशियां वंडणियां आपां, मुस्कुराउणा है, हर वेले चढ़दी कला च रहना है। आप सवरो, परिवार सवारो, सारे आखो समाज आपे ही सवर जाएगा। प्यार न लखो न जी। वाहिगुरु जी का खालसा वाहिगुरु जी की फतेह। अज भट्टां दे सवाइयां दे विचों गुरु ग्रंथ साहिब जी दे 1409 नंबर अंग दे उत्ते इह सवैया दर्ज। सारी संगत मेरे नाल नाल कीर्तन करियो। जपियो जिन अर्जन देव गुरु, फिर संकट जोन गर्भ ना आए। बड़े प्यार विच सारे हाजरियां लायो। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। ये थोड़ा जिहा जे राह इधर हो जाओ, चंगी गल नहीं तो तुहाडी मर्जी, कोई गल नहीं। तुसीं सारे प्यार वाले ही आखो धन गुरु रामदास जी, धन गुरु रामदास जी। मत्था टेकण वालियां लई थोड़ा जिहा राह छड्ड दिओगे, चंगी गल है। नहीं छड्डोगे तां भी चंगी गल है, ये तुहाडी मर्जी है। आओ जी बड़े प्यार नाल पढ़ियो ये शब्द। जपियो जिन अर्जन देव गुरु, जपियो जिन अर्जन देव गुरु, जपियो जिन अर्जन देव गुरु, फिर संकट जोन गर्भ ना आयो, फिर संकट जोन गर्भ ना आयो, जपियो जिन अर्जन देव गुरु, जपियो जिन अर्जन देव गुरु, फिर संकट जोन गर्भ ना आयो, फिर संकट जोन गर्भ ना आयो, जपियो जिन अर्जन देव गुरु। पढ़ो जपियो जिन अर्जन देव गुरु।
दास बोले मेरे तो बाद वीर फिर भैन एक एक चों पंजा पंजा दी आवाज आवे 20-25 मिनट बस मैं होर लेने तुहाडे बस अंदर लटका देना और चढ़दी कला विच गाए दास फिर वीर फिर भैन तन गुरु अर्जन देव साहिब जी तन गुरु अर्जन देव साहिब जी तन गुरु अर्जन देव वीर बोलो वीर तन गुरु अर्जन देव साहिब जी 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 सारियां भैणां गज के अर्जन देव साहिब ज्योत रूप हर आप गुरु नानक कहायो ताते अंगद पयो तत स्यों तत मिलायो अंगद कृपा तारे अमर सतगुर ठिर कियो अमरदास अमरत छत्र गुरु राम मैं दियो गुरु रामदास दर्शन परस कह मथुरा अमृत पैण मूरत पंच परमाण पुरख गुरु अर्जन पिखो नैन तन गुरु अर्जन देव साहिब जी 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 तन गुरु सतरूप सतनाम सत संतोख धरियो और आत्मरख पर तख लिखियो अक्षर मस्तक तुर प्रगट ज्योत जगमगे तेज भूमंडल छायो पारस परस 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 गुरु गुरु कहायो पन मथुरा मूरत सदा ठिरे लाए चित सन्मुख रहो कल जुग जहाज अर्जन गुरु बोलो कल जुग जहाज अर्जन गुरु कल जुग जहाज अर्जन गुरु सकल सृष्टि लग बेतरो तन गुरु अर्जन देव साहिब जी तन गुरु अर्जन देव साहिब जी तन गुरु अर्जन देव वीरो बोलो वीरो तन गुरु अर्जन देव भैणा साहिब जी तन गुरु अंत न पावत देव सबे मुन इंद्र महाशिव जोग करी फुन वेद बिरंच विचार रहो हर जाप न छाट्यो एक करी मथुरा जन को प्रभ दीन दयाल है संगत सृष्टि दिखान करी रामदास गुरु जगतारण को गुरु ज्योति अर्जन मांगे तरी तन गुरु अर्जन देव साहिब जी तन गुरु अर्जन देव साहिब जी तन गुरु अर्जन देव साहिब बोलो तन गुरु अर्जन देव बोलो जी साहिब जी तन गुरु तन गुरु अर्जन देव साहिब जी 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 तन गुरु वाहे
ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੇਵਾਵਾਂ ਦਾ ਕੁੰਭ ਚੱਲ ਰਿਹਾ, ਸਭ ਨੂੰ ਪਤਾ ਹੈ। ਤੇ ਦੋ ਵੱਡੀਆਂ ਸੇਵਾਵਾਂ ਗੁਰੂ ਪਿਤਾ ਜੀ ਨੇ ਸਾਡੀ ਝੋਲੀ 'ਚ ਪਾਈਆਂ ਨੇ। ਹੁਣ ਮੈਂ ਕੱਲ ਵੀ ਅਰਜ਼ ਕੀਤੀ ਸੀ, ਸਾਨੂੰ ਹਸਪਤਾਲ ਲਈ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਜਿਹਦੇ 'ਚ ਇੱਕੋ ਛੱਤ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ। ਆ ਕੇ ਆਪਣੀਆਂ ਅੱਖਾਂ ਨਾਲ ਵੇਖੋ, ਅਲਟਰਾਸਾਊਂਡ, ਐਕਸ-ਰੇ, ਖੂਨ ਦੇ ਜੋ ਲੈਬੋਰਟਰੀ ਦੇ ਖੂਨ ਦੀ ਜਾਂਚ ਦੇ ਸਾਰੇ ਕਾਰਜ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਫੈਸਿਲਿਟੀਆਂ ਨੇ ਬਿਲਕੁਲ ਲਾਗਤ ਮੁੱਲ ਦੇ ਨਾਲ ਇੱਕੋ ਛੱਤ ਥੱਲੇ। ਇਸ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ ਤੇ ਐਂਬੂਲੈਂਸ ਤਕਰੀਬਨ 10-11 ਲੱਖ ਦਾ ਖਰਚਾ ਐਂਬੂਲੈਂਸ ਦਾ। ਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜੋ ਵੀ ਗੁਰੂ ਪਿਤਾ ਜੀ ਨੇ ਤੁਹਾਨੂੰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ, ਭਾਵੇਂ ਇੱਕ ਕਿਣਕਾਈ, ਜਿਹਦੀ ਸਮਰੱਥਾ 1000 ਰੁਪਈਆ ਹਿੱਸਾ ਪਾਉਣ ਦੀ ਉਹ ਉਹਨਾਂ ਪਾਵੇ, 10,000 ਦੀ ਉਹ ਉਹਨਾਂ ਹਿੱਸਾ ਪਾਵੇ, 5000 ਦੀ ਹੈ ਉਹ ਉਹਨਾਂ ਹਿੱਸਾ ਪਾਵੇ, ਲੱਖ ਵਾਲਾ ਲੱਖ ਸੇਵਾ ਕਰੇ। ਇਹ ਐਂਬੂਲੈਂਸ ਚਾਹੀਦੀ ਹੈ ਔਰ ਇਸ ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀ ਇਲਾਜ ਦੇ ਲਈ ਸਹੀ ਸਮੇਂ ਤੇ ਹਸਪਤਾਲਾਂ 'ਚ ਪਹੁੰਚਿਆ ਕਰਨਗੇ ਤੇ ਪਿਆਰਿਓ, ਮੈਨੂੰ ਇਦਾਂ ਮਹਿਸੂਸ ਹੁੰਦਾ ਹੈ ਤੁਹਾਡੇ ਬੱਚਿਆਂ ਨੂੰ, ਤੁਹਾਡੇ ਪਰਿਵਾਰਾਂ ਤੋਂ ਬਿਮਾਰੀਆਂ ਦੂਰ ਕਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੀ ਐਂਬੂਲੈਂਸ ਦੀ, ਜਿਹੜਾ ਐਂਬੂਲੈਂਸ ਦੀ ਸੇਵਾ ਕਰਨੀ ਚਾਹਵੇ ਉਹ ਉਦਾਂ ਕਰ ਲਵੇ। ਮੰਨ ਲਓ ਨਹੀਂ ਸਮਰੱਥਾ, ਜੋ ਗੁਰੂ ਨੇ ਤੁਹਾਨੂੰ ਕਿਣਕਾ ਦਿੱਤਾ ਉਸ ਮੁਤਾਬਕ ਹਾਜ਼ਰੀ ਲਾਇਓ। ਇੱਕ ਤੇ ਇਹ ਬੇਨਤੀ। ਦੂਸਰਾ, ਜਿਹੜਾ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਹੈ, ਇੱਕ ਰਸੋਈ ਉਹ ਹੈ ਜਿਹਦੇ 'ਚ 2500 ਮੈਂਬਰ ਰੋਜ਼ ਲੰਗਰ ਛਕਦੇ ਨੇ, ਤੇ ਇੱਕ ਗੱਡੀ ਆਪਾਂ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਲੋੜਵੰਦ ਥਾਵਾਂ ਦੇ ਉੱਤੇ ਜਿਹਦੇ ਰਾਹੀਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾਂਦੀ। ਤੇ ਉਹਨਾਂ ਥਾਵਾਂ ਤੇ ਲੰਗਰ ਲਾਇਆ ਜਾਂਦਾ ਉਸ ਗੱਡੀ ਦੇ ਰਾਹੀਂ ਜਿੱਥੇ ਅੱਤ ਦੀ ਲੋੜ ਹੁੰਦੀ। ਕਈ ਦਿਨਾਂ ਤੋਂ ਬੱਚੇ ਭੁੱਖੇ ਰਹਿੰਦੇ ਨੇ ਕਈ ਇਲਾਕਿਆਂ 'ਚ, ਤੇ ਹਫ਼ਤੇ 'ਚ 2 ਵਾਰੀ 3 ਵਾਰੀ ਉਹਨਾਂ ਇਲਾਕਿਆਂ 'ਚ ਜਦੋਂ ਗੱਡੀ ਜਾਂਦੀ, ਜਦੋਂ ਉਹ ਪੇਟ ਭਰ ਕੇ ਖਾਣਾ ਖਾਂਦੇ ਨੇ, ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਧ ਦਿੰਦੇ ਹੋ। ਉਹ ਸਾਨੂੰ ਉਸ ਗੱਡੀ ਦੀ ਵੀ ਲੋੜ ਹੈ, ਕਿਉਂਕਿ ਉਹ ਗੱਡੀ ਬਿਰਧ ਹੋ ਚੁੱਕੀ ਹੈ, ਕਾਫੀ ਪੁਰਾਣੀ ਹੋ ਗਈ, ਤੇ ਉਹ ਵੀ 10-11 ਲੱਖ ਦੇ ਕਰੀਬ ਗੱਡੀ ਬਣਦੀ ਹੈ। ਤੇ ਮੇਰੀ ਬੇਨਤੀ, ਉਸ ਗੱਡੀ ਦੀ ਪੂਰੀ ਕੋਈ ਸੇਵਾ ਲੈਣੀ ਚਾਹਵੇ, ਵਾਹ ਭਲਾ। ਤੇ ਜੇ ਨਹੀਂ ਕੋਈ ਕਰ ਸਕਦਾ, ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ, ਟੀਵੀ ਸਕਰੀਨ ਦੇ ਉੱਤੇ QR ਕੋਡ ਵੀ ਚੱਲਦੇ ਨੇ, ਸਕੈਨ ਕਰਕੇ ਉਸੇ ਵੇਲੇ ਸੇਵਾ ਆਪ ਜੀ ਭੇਜ ਸਕਦੇ ਹੋ। ਤੁਰੰਤ ਦਾਨ ਮਹਾਪੁੰਨ। ਆਖੋ ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਬੰਦਾ ਜਦੋਂ ਸੇਵਾ ਡਿਲੇ ਕਰਦਾ ਨਾ, ਫਿਰ ਮਨ ਆਲਸੀ ਹੁੰਦਾ ਜਾਂਦਾ, ਆਲਸੀ, ਚਲ ਕੋਈ ਨਹੀਂ ਫਿਰ ਕਰ ਲਾਂਗੇ, ਹੁਣ ਆਹ ਲੋੜ ਹੈ, ਇਹ ਚੀਜ਼ ਲਈ ਵਰਤ ਲਈ ਨੇ, ਫਿਰ ਕਰ ਲਾਂਗੇ ਸੇਵਾ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ, ਤੁਰੰਤ ਦਾਨ ਮਹਾਪੁੰਨ, ਬਣਿਆ ਮਨ ਉਸੇ ਵੇਲੇ ਸੇਵਾ ਕਰਦੇ, ਨਹੀਂ ਤੇ ਮਨ ਆਲਸੀ ਬਣ ਜਾਂਦਾ, ਆਲਸੀ। ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ, ਸੇਠ ਵਸਤੀ ਰਾਮ ਸੀ, ਉਹਨੇ 100 ਚੱਦਰਾਂ ਸੁੱਖ ਲਈਆਂ ਕਿ ਧਾਰਮਿਕ ਸਥਾਨ ਤੇ ਮੈਂ 100 ਚੱਦਰ ਚੜਾਉਣੀ, ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ। ਮਨੋਕਾਮਨਾ ਪੂਰੀ ਹੋਈ, ਜਦੋਂ 100 ਚੱਦਰਾਂ ਚੜਾਉਣ ਦੀ ਵਾਰੀ ਕਹਿੰਦਾ ਇੰਨੀਆਂ ਮਹਿੰਗੀਆਂ ਚੱਦਰਾਂ, 100 ਚੱਦਰਾਂ, ਕਹਿੰਦਾ ਚੱਲ 50 ਚੜਾ ਦੇਨੇ। 50 ਦਾ ਜਦੋਂ ਰੇਟ ਪਤਾ ਕੀਤਾ, ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ। ਫਿਰ 10 ਤੇ ਆ ਗਿਆ, 10 ਤੋਂ ਫਿਰ ਇੱਕ ਚੱਦਰ ਤੇ ਆ ਗਿਆ, ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਮਨ ਬਣੇ ਉਸੇ ਵੇਲੇ ਇਹ QR ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ। ਅਕਾਊਂਟ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲਦੀ ਹੈ, ਸਕਰੀਨਸ਼ਾਟ ਲੈ ਲਓ, ਫੋਟੋ ਲੈ ਲਓ, ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ। ਤੇ ਫੋਨ ਪੇ, ਗੂਗਲ ਪੇ, ਪੇਟੀਐਮ ਵੀ ਤੁਸੀਂ ਜੋ ਸੇਵਾ ਕਰ ਸਕਦੇ ਹੋ 9815099513 ਤੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਕਿਉਂਕਿ ਤੁਹਾਡੇ ਕਿਣਕੇ ਨਾਲ ਹੀ ਸਭ ਕੁਝ ਚੱਲਦਾ ਹੈ। ਤੁਹਾਡਾ ਕਿਣਕਾ ਸਮੁੰਦਰ ਬਣ ਜਾਂਦਾ ਹੈ। ਤੇ ਕੋਈ ਵੀ
ਜੋ ਪਰਿਵਾਰਕ ਮੈਂਬਰ ਇਸ ਸੇਵਾ ਦੇ ਵੱਡੇ ਕੁੰਭ ਦੇ ਵਿੱਚ ਹਿੱਸਾ ਪਾਉਣ ਤੋਂ ਵਾਂਝਾ ਨਾ ਰਹਿ ਜੇ, ਇਹ ਮੇਰੀ ਬੇਨਤੀ ਹੈ। 2 ਵੱਡੀਆਂ ਸੇਵਾਵਾਂ ਬਾਪੂ ਜੀ ਨੇ ਸਾਨੂੰ ਦਿੱਤੀਆਂ ਨੇ ਤੇ ਇਹ ਮੌਕਾ ਸੰਭੋ। ਸੇਵਾ ਜਿੰਨੀ ਲੁੱਟ ਸਕਦੇ ਹੋ ਲੁੱਟ ਲਓ ਐਂਬੂਲੈਂਸ ਲਈ, ਤੇ ਨਾਲ ਇਹ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਇਹ ਵੱਡੀਆਂ ਸੇਵਾਵਾਂ ਵਿੱਚ ਸਭ ਨੇ ਹਿੱਸਾ ਪਾਉਣਾ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇੱਕ ਤੇ ਇਹ ਨਵੀਂ ਚਿੱਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ, ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।